ਇੰਡੀਅਨ ਪੰਜਾਬੀ ਫਿਲਮਾਂ ਦੇ ਕੁਝ ਮਹਾਨ ਹਸਤੀਆਂ ਸਾਡੇ ਨਾਲ ਇੱਥੇ ਆਈਆਂ ਹੋਈਆਂ ਨੇ। ਅਸੀਂ ਉਹਨਾਂ ਨੂੰ ਦਿਲੋਂ ਬਜਾਨੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਤੇ ਸਾਡੇ ਉਚੇਚੇ ਪ੍ਰਾਹੁਣਿਆਂ 'ਚੋਂ ਮਾਣਯੋਗ ਮਲਕੀਤ ਰੌਣੀ ਜੀ, ਜਿਨ੍ਹਾਂ ਨੇ ਕੁਝ 50 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ, ਸਭ ਉਸ ਚਿਹਰੇ ਨੂੰ ਜਾਣਦੇ ਨੇ। ਬਹੁਤ ਗੁੱਝਾ ਕੰਮ ਹੁੰਦਾ ਇਹਨਾਂ ਦਾ ਔਰ ਬੜਾ ਬੇਸਾਖਤਾ ਹੁੰਦਾ ਹੈ। ਅਤੇ ਇਹ ਸਮਝ ਲਓ ਕਿ ਇੱਕ ਜਿਹੜੇ ਪੰਜਾਬੀ ਫਿਲਮ ਦੇ ਸੁਪਰ ਸਟਾਰ ਨੇ, ਇੱਕ ਵੱਡਾ ਨਾਂ ਹੈ। ਇਹ ਵੀ ਇੱਕ ਤਰ੍ਹਾਂ ਦੀ ਪੰਜਾਬੀ ਦੀ ਬੋਲੀ ਦੀ ਵੀ, ਵਸੋਂ ਦੀ ਵੀ, ਲੋਕਾਈ ਦੀ ਇਹ ਸੇਵਾ ਹੀ ਹੈ। ਮੇਰਾ ਦਿਲ ਹੈ ਕਿ ਉਹ ਆਏ ਨੇ ਅਤੇ ਆਪਣੇ ਜਜ਼ਬਾਤ, ਆਪਣੇ ਅਹਿਸਾਸ, ਆਪਣੇ ਵਿਚਾਰ, ਆਪਣਾ ਪਿਆਰ ਸਾਡੇ ਨਾਲ ਸਾਂਝਾ ਕਰਨ। ਮਾਣਯੋਗ ਮਲਕੀਤ ਰੌਣੀ ਜੀ ਨੂੰ ਕਹਾਂਗਾ ਕਿ ਦੋ ਲਫ਼ਜ਼ ਮੁਹੱਬਤ ਦੇ ਆ ਕੇ ਸਾਡੇ ਨਾਲ ਆ ਜਾਓ, ਆ ਜਾਓ, ਆ ਜਾਓ। ਤੁਹਾਡੇ ਸਾਰਿਆਂ ਦੀਆਂ ਤਾੜੀਆਂ ਦੇ ਵਿੱਚ ਮੈਂ ਮਲਕੀਤ ਰੌਣੀ ਜੀ ਨੂੰ ਕਹਾਂਗਾ ਕਿ ਉਹ ਆਪਣਾ ਪਿਆਰ ਵਿਚਾਰ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰਨ। ਜੀ ਬਿਸਮਿਲ੍ਲਾ। ਬਹੁਤ ਬਹੁਤ ਮਿਹਰਬਾਨੀ ਜੀ। ਬਹੁਤ ਚੰਗਾ ਲੱਗਿਆ, ਬਹੁਤ ਖੁਸ਼ੀ ਹੋਈ ਆ ਕੇ। ਮੈਂ ਸਮਝਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਤਮੰਨਾ ਹੁੰਦੀਆਂ ਨੇ, ਬਹੁਤ ਸਾਰੀਆਂ ਤੁਹਾਡੀਆਂ ਇੱਛਾਵਾਂ ਹੁੰਦੀਆਂ ਨੇ। ਉਹਨਾਂ ਵਿੱਚੋਂ ਸਭ ਤੋਂ ਜਿਹੜੀ ਪਹਿਲੀ ਇੱਛਾ ਸੀਗੀ ਉਹ ਲਾਹੌਰ ਵੇਖਣ ਦੀ ਸੀ। ਉਹ ਆਪਣਾ ਪੰਜਾਬ ਦੇਖਣ ਦੀ ਸੀ ਕਿ ਸਾਡੇ ਬਜ਼ੁਰਗਾਂ ਦੀ, ਸਾਡੇ ਬਾਬੇ ਨਾਨਕ ਦੀ ਉਹ ਧਰਤੀ, ਸਾਡੇ ਫਕੀਰਾਂ ਦੀ ਉਹ ਧਰਤੀ ਜਿਹਨੂੰ ਅਸੀਂ ਆਪਣੀ ਜ਼ਿੰਦਗੀ 'ਚੋਂ ਮਿਸ ਕਰਦੇ ਸੀ, ਕਿ ਉਹਦੇ 'ਤੇ ਇੱਕ ਵਾਰ ਜਾਣਾ ਹੈ। ਜਿਵੇਂ ਸਵੇਰ ਤੋਂ ਅਸੀਂ ਇੱਥੇ ਸੁਣਦੇ ਆਏ ਹਾਂ ਕਿ ਸਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਨੇ, ਬਹੁਤ ਸਾਰੀਆਂ ਪ੍ਰੋਬਲਮਸ ਨੇ ਇੱਕ ਦੂਜੇ ਨੂੰ ਮਿਲਣ ਦੇ ਲਈ। ਪਰ ਮੈਂ ਸਮਝਦਾ ਕਿ ਸਾਡੀ ਵਿਰਾਸਤ ਸਾਂਝੀ ਹੈ, ਸਾਡੇ ਬਜ਼ੁਰਗਾਂ ਦੀ ਇੱਕ ਸਾਂਝ ਹੈ ਵੱਡੀ, ਜਿਹੜੀ ਹਮੇਸ਼ਾ ਦੇ ਲਈ ਰਹੇਗੀ। ਕਿਉਂਕਿ ਜਿਹੜੇ ਜਜ਼ਬਾਤ ਨੇ ਉਹਨਾਂ 'ਤੇ ਕਦੇ ਪਹਿਰੇ ਨਹੀਂ ਲੱਗਦੇ। ਸੋ ਇਸ ਕਰਕੇ ਜਦੋਂ ਅਸੀਂ ਸਰਹੱਦ ਤੋਂ ਇਸ ਪਾਰ ਆਏ, ਪਹਿਲਾ ਕਦਮ ਰੱਖਿਆ, ਤੁਹਾਡਾ ਐਡੇ ਮੁਹੱਬਤ ਨਾਲ ਸਵਾਗਤ ਕਰਨਾ, ਜਦੋਂ ਦੇ ਇੱਥੇ ਪਹੁੰਚੇ ਹਾਂ ਸਾਨੂੰ ਐਂ ਲੱਗੀ ਜਾਂਦਾ ਕਿ ਅਸੀਂ ਹੁਣ ਤੱਕ ਕਿਉਂ ਨਹੀਂ ਪਹੁੰਚ ਸਕੇ ਇੱਥੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਤੁਹਾਡੀ ਇੰਨੇ ਪਿਆਰ ਲਈ, ਇੰਨੇ ਮੋਹ ਮੁਹੱਬਤ ਲਈ। ਤੁਸੀਂ ਜਿਵੇਂ ਬਾਹਾਂ ਖੋਲ੍ਹ ਕੇ ਸਾਡਾ ਸਵਾਗਤ ਕੀਤਾ ਹੈ, ਸਾਨੂੰ ਆਇਆਂ ਨੂੰ ਗੱਲ ਨਾਲ ਲਾਇਆ ਹੈ। ਤਾਂ ਜਦੋਂ ਸਵੇਰੇ ਕਾਨਫਰੰਸ ਸ਼ੁਰੂ ਹੋਈ, ਸਾਡੇ ਇੱਥੇ ਲਾਹੌਰ ਦੇ ਮੁੰਡੇ ਕੁੜੀਆਂ ਜਦੋਂ ਭੰਗੜਾ ਪਾ ਰਹੇ ਸੀ, ਤਾਂ ਜਦੋਂ ਸਾਈਂ ਜ਼ਹੂਰ ਜੀ ਗਾ ਰਹੇ ਸੀਗੇ, ਤਾਂ ਸਾਨੂੰ ਲੱਗਦਾ ਸੀ, ਕਿਉਂਕਿ ਅਸੀਂ ਕਲਾਕਾਰ ਹਾਂ, ਥੋੜ੍ਹੇ ਇਮੋਸ਼ਨਲ ਲੋਕ ਵੀ ਹੁੰਦੇ ਹਾਂ, ਸਾਨੂੰ ਲੱਗਦਾ ਸੀ ਕਿ ਸਾਡੀ ਮੌਸੀਕੀ ਦੇ ਲੋਕ, ਸਾਡੇ ਕਲਾਕਾਰਾਂ ਦੀ ਇਹ ਪੱਗ, ਸਾਡੀ ਇਹ ਸ਼ਾਨ, ਅਸੀਂ ਕਿਉਂ ਨਹੀਂ ਕਹਿ ਸਕਦੇ ਕਿ ਸਾਡੇ ਲੋਕ ਨੇ, ਕਿ ਸਾਡੇ ਬਾਬੇ ਨੇ, ਇਹ ਸਾਡੇ ਬਜ਼ੁਰਗ ਨੇ, ਸਾਡੇ ਪੁਰਖੇ ਨੇ, ਇਹ ਸਾਡੇ ਨੌਜਵਾਨ ਨੇ, ਸਾਡੀਆਂ ਧੀਆਂ ਨੇ। ਇਹ ਬੜਾ ਇੱਕ ਜਜ਼ਬਾਤੀ ਕਿਸਮ ਦੀ ਮੇਲ ਮਿਲਾਪ ਹੈ, ਮੌਕਾ ਮੇਲ ਹੈ ਇਹੋ ਜਿਹਾ। ਸੋ ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਦੇ ਲਈ ਇਹ ਮੌਕਾ ਮੇਲ ਬਣਿਆ ਰਹੇ। ਅਸੀਂ ਵੀ ਇੱਧਰ ਆਈਏ ਤੁਹਾਨੂੰ ਮਿਲਣ ਲਈ, ਤੁਸੀਂ ਵੀ ਉੱਧਰ ਆਓ। ਜਦੋਂ ਅਸੀਂ ਉੱਧਰਲੇ ਪੰਜਾਬ 'ਚ ਬੈਠੇ ਹੁੰਦੇ ਸੀ, ਜਦੋਂ ਤੋਂ ਅਸੀਂ ਲਾਹੌਰ ਬਾਰੇ ਗੱਲਾਂ ਕਰਦੇ ਸੀ, ਥੀਏਟਰ ਕਰਦੇ ਸੀ, ਰੰਗਮੰਚ ਨਾਲ ਜੁੜੇ ਸੀਗੇ, ਤਾਂ ਅਸੀਂ ਬਹੁਤ ਸਾਲ ਇੱਕ ਨਾਟਕ ਕਰਦੇ ਰਹੇ। ਉਸ ਨਾਟਕ ਦਾ ਨਾਂ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮੇ ਨਹੀਂ। ਬਹੁਤ ਸਾਲਾਂ ਤੱਕ ਉਹ ਨਾਟਕ ਕਰਨ ਤੋਂ ਬਾਅਦ ਸਾਨੂੰ ਆਪ ਲੱਗਦਾ ਰਿਹਾ ਕਿ ਅਸੀਂ ਕਦੋਂ ਜੰਮਾਂਗੇ। ਤਾਂ ਜਦੋਂ ਇਸ ਧਰਤੀ 'ਤੇ ਆਏ ਹਾਂ, ਕੁਦਰਤਨ ਮੌਕਾ ਉਹ ਸੀਗਾ ਕਿ ਬਾਬੇ ਨਾਨਕ ਦਾ ਗੁਰਪੁਰਬ ਲੰਘ ਕੇ ਹਟਿਆ, ਤਾਂ ਲੱਗਦਾ ਕਿ ਅਸੀਂ ਵੀ ਜੰਮ ਗਏ ਹਾਂ। ਬਹੁਤ ਮੁਲਕਾਂ 'ਚ ਜਾਣ ਦਾ ਮੌਕਾ ਮਿਲਿਆ ਇਸ ਕਲਾ ਕਰਕੇ। ਅਲੱਗ-ਅਲੱਗ ਮੁਲਕਾਂ 'ਚ ਗਏ, 24-25 ਮੁਲਕਾਂ 'ਚ ਜਾਣ ਦਾ ਮੌਕਾ ਮਿਲਿਆ, ਪਰ ਕਦੇ ਇੰਨੀ ਐਕਸਾਈਟਮੈਂਟ ਨਹੀਂ ਸੀਗੀ। ਸੌ ਨਹੀਂ ਸਕੇ ਰਾਤ ਨੂੰ ਆਉਣ ਤੋਂ ਪਹਿਲਾਂ। ਕਰਮਜੀਤ ਅਨਮੋਲ ਸਾਡਾ ਸਾਥੀ ਹੈ, ਕੱਲ੍ਹ ਨੂੰ ਸਾਨੂੰ ਜੁਆਇਨ ਕਰੇਗਾ। 1 ਵਜੇ ਤੱਕ ਮੇਰੇ ਨਾਲ ਗੱਲਾਂ ਕਰਦੇ ਰਹੇ, ਕਹਿੰਦੇ ਤੁਸੀਂ ਜਾ ਰਹੇ ਹੋ? ਮੈਂ ਕਿਹਾ ਹਾਂ ਜਾ ਰਹੇ ਯਾਰ। ਕਹਿੰਦੇ ਮੈਨੂੰ ਲੱਗਦਾ ਮੈਂ ਕਿਉਂ ਨਹੀਂ ਜਾ ਰਿਹਾ ਤੁਹਾਡੇ ਨਾਲ। ਸੋ ਬਹੁਤ ਸਾਰੇ ਸਾਡੇ ਕਲਾਕਾਰ ਇਸੇ ਤਰ੍ਹਾਂ ਜਿਹੜੇ ਆਉਣਾ ਚਾਹੁੰਦੇ ਸੀ, ਨਹੀਂ ਸੀ ਆ ਸਕੇ। ਬਹੁਤ ਸਾਡੇ ਰਾਈਟਰ ਭਰਾ, ਦੋਸਤ ਸਾਡੇ, ਬਹੁਤ ਸਾਡੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਚਾਹੁੰਦੇ ਨੇ ਕਿ ਅਸੀਂ ਉਹ ਗਲਵੱਕੜੀ ਦਾ ਨਿੱਘ ਮਾਣੀਏ। ਪਰ ਸੱਚੀ ਇਹ ਜਿਹੜੀ ਅੱਜ ਜਦੋਂ ਇਹ ਆਏ, ਜਦੋਂ 2 ਪੈਨਲ ਡਿਸਕਸ ਹੋਏ,
ਸੱਚੀ ਸਾਡੇ ਲਈ ਇੱਕ ਬਹੁਤ ਵੱਡੀ ਜਾਣਕਾਰੀ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਹੁਤ ਵੱਡੀ ਜਾਣਕਾਰੀ ਹੈ। ਪੰਜਾਬੀ ਪ੍ਰਚਾਰ ਸੰਸਥਾ ਦਾ ਮੈਂ ਦਿਲੋਂ ਧੰਨਵਾਦ ਕਰਦਾ। ਅਹਿਮਦ ਰਜ਼ਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅੰਜਮ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਨਾਸਿਰ ਹੋਰਾਂ ਦਾ, ਜਿਹੜੇ ਸਾਰੇ ਸਾਡੇ ਦੋਸਤ ਨੇ, ਸਾਡੀ ਇਹ ਸੰਸਥਾ ਜਿਹਨੇ ਸਾਨੂੰ ਇੰਨੀ ਸੋਹਣੀ ਜਗ੍ਹਾ ਦਿੱਤੀ ਤਾਂ ਕਿ ਅਸੀਂ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਬਹਿ ਕੇ ਗੱਲ ਕਰ ਸਕੀਏ। ਸੋ ਇਹ ਮੇਲ ਮਿਲਾਪ ਵੱਧਦੇ ਰਹਿਣੇ ਚਾਹੀਦੇ ਨੇ, ਮੇਲ ਮਿਲਾਪ ਜੁੜੇ ਰਹਿਣੇ ਚਾਹੀਦੇ ਨੇ। ਜਿਵੇਂ ਜਾਫਰ ਸਾਹਿਬ ਨੇ ਪੈਨਲ ਦੇ ਵਿੱਚ ਦੱਸਿਆ ਕਿ ਅਸੀਂ ਕੋਸ਼ਿਸ਼ਾਂ ਦੇ ਵਿੱਚ ਬਹੁਤ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਉਸ ਤਰ੍ਹਾਂ ਲਾਗੂ ਕੀਤੀ ਜਾਵੇ, ਪੰਜਾਬੀ ਉਸ ਤਰ੍ਹਾਂ ਪੜ੍ਹੀ ਜਾਵੇ, ਪੰਜਾਬੀ ਉਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਤੱਕ ਪਹੁੰਚਾ ਸਕੀਏ। ਸੋ ਤੁਹਾਡੀਆਂ ਕੋਸ਼ਿਸ਼ਾਂ ਦੇਖ ਕੇ ਸਾਨੂੰ ਹੋਰ ਬਲ ਮਿਲਦਾ ਹੈ। ਸਾਨੂੰ ਲੱਗਦਾ ਹੈ ਕਿ ਉੱਥੇ ਘੱਟੋ ਘੱਟ ਸਾਡੇ ਕੋਲੇ ਆਪਣੀ ਇੱਕ ਜ਼ੁਬਾਨ ਦੀ ਯੂਨੀਵਰਸਿਟੀ ਹੈ, ਸਾਡੇ ਕੋਲੇ ਘੱਟੋ ਘੱਟ ਅਫੀਸ਼ੀਅਲੀ ਤੌਰ ਤੇ ਇੱਕ ਸਰਕਾਰ ਵੱਲੋਂ ਆਰਡਰ ਤਾਂ ਹੈ ਕਿ ਤੁਹਾਨੂੰ ਪੰਜਾਬੀ ਲਾਜ਼ਮੀ ਹੈ ਅਤੇ ਪੰਜਾਬੀ ਲਾਜ਼ਮੀ ਬੋਲੀ ਜਾਣੀ ਚਾਹੀਦੀ ਹੈ ਅਤੇ ਪੰਜਾਬੀ ਲਾਜ਼ਮੀ ਪੜ੍ਹਾਈ ਜਾਣੀ ਚਾਹੀਦੀ ਹੈ। ਸੋ ਇਹ ਮੇਰੀ ਮਾਂ ਦੀ ਬੋਲੀ ਹੈ, ਸਾਡੀ ਜ਼ੁਬਾਨ ਹੈ, ਸਾਡੇ ਪੁਰਖਿਆਂ ਦੀ ਬੋਲੀ ਹੈ। ਇਹ ਧਰਤੀ ਸਾਡੇ ਪੁਰਖਿਆਂ ਦੀ ਧਰਤੀ ਹੈ, ਇਹ ਸਾਡੀ ਵਿਰਾਸਤ ਹੈ। ਇਹ ਵਿਰਾਸਤ ਇਸੇ ਤਰ੍ਹਾਂ ਅਸੀਂ ਕਾਇਮ ਰੱਖਣੀ ਹੈ, ਸਾਡਾ ਫਰਜ਼ ਬਣਦਾ ਹੈ। ਅਸੀਂ ਸਿਨੇਮੇ ਦੇ ਰਾਹੀਂ ਆਪਾਂ ਜਿਹੜੇ ਲੋਕ ਜਿਹੜੇ ਪ੍ਰੋਫੈਸ਼ਨ ਨਾਲ ਜੁੜੇ ਹੋਏ ਹਾਂ, ਕੋਈ ਰਾਈਟਿੰਗ ਨਾਲ ਜੁੜਿਆ ਹੋਇਆ ਹੈ, ਕੋਈ ਦੂਜੇ ਬਿਜ਼ਨਸ ਨਾਲ ਜੁੜਿਆ ਹੋਇਆ ਹੈ, ਜਿੱਥੋਂ ਵੀ ਤੁਸੀਂ ਜਿਹੜਾ ਕੰਮ ਕਰਦੇ ਹੋ, ਇਹ ਦੁਨੀਆ ਦੇ ਵਿਦਵਾਨਾਂ ਦਾ ਕਥਨ ਹੈ ਕਿ ਕੋਈ ਵੀ ਬਾਲ ਹੈ ਜਿਹੜਾ ਉਹ ਤਰੱਕੀ ਆਪਣੀ ਭਾਸ਼ਾ, ਆਪਣੀ ਮਾਂ ਬੋਲੀ 'ਚ ਜਿਹੜੀ ਤਰੱਕੀ ਕਰ ਸਕਦਾ, ਉਹ ਦੂਜੀਆਂ ਭਾਸ਼ਾਵਾਂ 'ਚ ਨਹੀਂ ਕਰ ਸਕਦਾ। ਹੁਣੇ ਅਸੀਂ ਇਸ ਪੈਨਲ ਦੇ ਵਿੱਚੋਂ ਵੀ ਇਹੀ ਸਿੱਖਿਆ, ਜਿਵੇਂ ਜਫਰ ਸਾਹਿਬ ਨੇ ਦੱਸਿਆ ਕਿ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਤਰੱਕੀਆਂ ਕੀਤੀਆਂ, ਚਾਹੇ ਉਹ ਚਾਈਨਾ ਦੇ ਲੋਕ ਸੀ, ਚਾਹੇ ਉਹ ਜਾਪਾਨ ਦੇ ਲੋਕ ਸੀ, ਚਾਹੇ ਉਹ ਦੂਜੇ ਮੁਲਕਾਂ ਦੇ ਲੋਕ ਸੀ, ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਉਹਨਾਂ ਨੇ ਆਪਣੀ ਮਾਂ ਬੋਲੀ ਦੇ ਵਿੱਚ ਆਪਣੇ ਆਪ ਨੂੰ ਵੱਡਾ ਕੀਤਾ ਹੈ, ਆਪਣੇ ਆਪ ਨੂੰ ਇਸ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਇਆ ਹੈ। ਸੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ, ਦਿਲੋਂ ਬਹੁਤ ਸ਼ੁਕਰੀਆ। ਕਿਉਂਕਿ ਜਦੋਂ ਸਿਨੇਮੇ ਦੀ ਗੱਲ ਹੋਗੀ ਉਦੋਂ ਸਿਨੇਮੇ ਬਾਰੇ ਗੱਲ ਕਰਾਂਗੇ। ਸਾਡੀ ਆਪਣੀ ਇੱਕ ਸਿਨੇਮੇ ਦੀ ਸੰਸਥਾ ਹੈ, ਪੰਜਾਬੀ ਫਿਲਮ ਐਂਡ TV ਐਕਟਰਸ ਐਸੋਸੀਏਸ਼ਨਸ। ਸੋ ਅਸੀਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਅਸੀਂ ਜੁੜ ਕੇ ਕੋਸ਼ਿਸ਼ ਕਰਦੇ ਹਾਂ ਕਿ ਸਿਨੇਮੇ ਨੂੰ ਕਿਵੇਂ ਵੱਡਾ ਕੀਤਾ ਜਾਵੇ। ਸਾਡੇ ਕੋਲੇ ਸਿਨੇਮੇ ਦੇ ਬਹੁਤ ਸਾਰੇ ਇੱਥੇ ਆਰਟਿਸਟ ਨੇ, ਥੀਏਟਰ ਦੇ ਬਹੁਤ ਸਾਰੇ ਆਰਟਿਸਟ ਨੇ। ਸੋ ਇਹ ਗੱਲ ਵੀ ਹੈ ਕਿ ਜਦੋਂ ਸਿਨੇਮਾ ਵੱਡਾ ਹੋਇਆ, ਸਾਡੇ ਬੱਚੇ ਪੰਜਾਬ ਤੋਂ ਬਾਹਰ, ਸਾਡੇ ਮੁਲਕਾਂ ਤੋਂ ਬਾਹਰ ਦੂਜੀਆਂ ਕੰਟਰੀਆਂ ਦੇ ਵਿੱਚ ਪੜ੍ਹਨ ਲਈ ਜਾਣ ਲੱਗੇ, ਤਾਂ ਜਿੱਥੇ ਜਿੱਥੇ ਉਹ ਗਏ, ਜਿਹੜੇ ਮੁਲਕਾਂ 'ਚ ਗਏ, ਉੱਥੇ ਆਪਣਾ ਕਲਚਰ ਲੈ ਕੇ ਗਏ, ਆਪਣੀ ਬੋਲੀ ਲੈ ਕੇ ਗਏ। ਉੱਥੇ ਨਾਲ ਦੀ ਨਾਲ ਸਿਨੇਮਾ ਵੀ ਸਾਡਾ ਨਾਲ ਗਿਆ। ਪਰ ਜਿਹੜੇ ਬੱਚਿਆਂ ਨੇ ਫੋਰਨ ਕੰਟਰੀ ਜਾ ਕੇ ਵਿਆਹ ਕਰਵਾਇਆ, ਉੱਥੇ ਜਾ ਕੇ ਉਹਨਾਂ ਦੇ ਅੱਗੇ ਬੱਚੇ ਪੈਦਾ ਹੋਏ, ਉਹਨਾਂ ਬੱਚਿਆਂ ਕੋਲ ਜ਼ੁਬਾਨ ਨੂੰ ਬੋਲਣ ਦੀ ਪ੍ਰੋਬਲਮ ਸੀਗੀ, ਸਮੱਸਿਆ ਸੀਗੀ ਵੱਡੀ। ਅਸੀਂ ਇਹ ਥੋੜ੍ਹਾ ਜਿਹਾ ਇਸ ਪੱਖੋਂ ਮਾਣ ਲੈ ਸਕਦੇ ਹਾਂ, ਅਸੀਂ ਥੋੜ੍ਹਾ ਪ੍ਰਾਊਡ ਕਰ ਸਕਦੇ ਹਾਂ, ਥੋੜ੍ਹਾ ਫਖਰ ਮਹਿਸੂਸ ਕਰ ਸਕਦੇ ਹਾਂ ਕਿ ਸਾਡੀਆਂ ਫਿਲਮਾਂ ਦੇਖਣ ਤੋਂ ਬਾਅਦ, ਸਾਡੀ ਮਾਂ ਬੋਲੀ ਦੀ ਜ਼ੁਬਾਨ ਦੀਆਂ ਫਿਲਮਾਂ ਦੇਖਣ ਤੋਂ ਬਾਅਦ ਸਾਨੂੰ ਬਹੁਤ ਸਾਰੇ ਬਜ਼ੁਰਗਾਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਜਦੋਂ ਅਸੀਂ ਪਹੁੰਚੇ, ਉੱਥੇ ਸਾਨੂੰ ਘੁੱਟ ਕੇ ਗਲਵੱਕੜੀਆਂ ਪਾ ਕੇ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਅਸੀਂ ਆਪਣੇ ਪੋਤੇ ਪੋਤਰਿਆਂ ਨੂੰ, ਦੋਤੇ ਦੋਤਿਆਂ ਨੂੰ ਕਹਿੰਦੇ ਰਹੇ ਕਿ ਪੁੱਤ ਪੰਜਾਬੀ ਸਿੱਖ ਲਓ। ਸਾਡੀ ਪੰਜਾਬੀ ਨਹੀਂ ਸਿੱਖੀ, ਨਾ ਸਾਡੇ ਨਾਲ ਪੰਜਾਬੀ 'ਚ ਗੱਲ ਕਰਦੇ ਸੀਗੇ, ਪਰ ਤੁਹਾਡੀਆਂ ਫਿਲਮਾਂ ਦੇਖਣ ਤੋਂ ਬਾਅਦ ਮੈਨੂੰ ਮੇਰੇ ਦੋਤੇ ਨੇ ਪੁੱਛਿਆ, ਮੇਰੀ ਦੋਤੀ ਨੇ ਪੁੱਛਿਆ, ਮੇਰੇ ਪੋਤੇ ਪੋਤੀ ਨੇ ਪੁੱਛਿਆ ਕਿ ਦਾਦਾ ਜੀ, ਨਾਨਾ ਜੀ, ਇਸ ਡਾਇਲੌਗ ਦਾ ਕੀ ਮੀਨਿੰਗ ਸੀਗਾ, ਮੈਨੂੰ ਦੱਸੋ। ਕਿ ਸਾਡੇ ਧੀਆਂ ਪੁੱਤ, ਸਾਡੇ ਦੋਤੇ ਦੋਤੀਆਂ, ਪੋਤੇ ਪੋਤੀਆਂ ਤੁਸੀਂ ਪੰਜਾਬੀ ਬੋਲਣ ਲਾਤੇ। ਮੈਂ ਸਮਝਦਾ, ਸ਼ੁਕਰੀਆ ਜੀ, ਮੈਂ ਸਮਝਦਾ ਕਿ ਰੰਗਮੰਚ ਜਾਂ ਕਲਾਕਾਰ ਦੀ ਮੌਸੀਕੀ ਜਾਂ ਗਾਇਕੀ ਜਾਂ ਸਿਨੇਮਾ ਅੱਜ ਦੀ ਦੁਨੀਆ ਦਾ ਸਭ ਤੋਂ ਵੱਡਾ ਸਾਧਨ ਹੈ ਕਿਸੇ ਚੀਜ਼ ਨੂੰ ਫੈਲਾਉਣ ਦਾ, ਕਿਸੇ ਚੀਜ਼ ਨੂੰ ਦੂਜੇ ਦੂਰ ਦਰਾਡੇ ਤੱਕ ਲੈ ਕੇ ਜਾਣ ਦਾ ਸਾਡੇ ਕੋਲੇ ਵੱਡਾ ਸਾਧਨ ਹੈ। ਜਿਵੇਂ ਹੁਣੇ ਪੈਨਲ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਦਉਪਯੋਗ ਹੋਣਾ ਚਾਹੀਦਾ ਸੀਗਾ। ਇਹ ਸਾਡੇ ਕੋਲ ਜਿਹੜਾ ਸਾਡੇ ਹੱਥਾਂ ਦੇ ਵਿੱਚ ਵਿਗਿਆਨ ਦੀ ਬਹੁਤ ਬੜੀ ਉੱਤਮ ਕਾਢ ਹੈ, ਜਿਹਨੇ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜਿਆ, ਪਰ ਅਸੀਂ ਇਹਦਾ ਸਦਉਪਯੋਗ ਕਰਨਾ ਨਹੀਂ ਸਿੱਖੇ। ਸੋ ਉਮੀਦ ਕਰਦੇ ਹਾਂ ਕਿ ਇਹੋ ਜਿਹੀਆਂ ਕਾਨਫਰੰਸਾਂ ਵਿੱਚੋਂ ਅਸੀਂ ਇਹ ਗੱਲਾਂ ਸਿੱਖ ਕੇ ਜਾਵਾਂਗੇ ਕਿ ਇਹਨਾਂ ਚੀਜ਼ਾਂ ਦਾ ਸਦਉਪਯੋਗ ਕਰੀਏ ਅਤੇ ਇਹ ਚੀਜ਼ਾਂ ਸਾਡੇ ਵਰਤਣ ਲਈ ਨੇ। ਇਹ ਚੀਜ਼ਾਂ ਨੂੰ ਅਸੀਂ ਵਰਤੀਏ, ਇਹ ਚੀਜ਼ਾਂ ਸਾਨੂੰ ਨਾ ਵਰਤ ਜਾਣ। ਹੋਰ ਉਲਟ ਰਿਹਾ ਕਿ ਇਹ ਚੀਜ਼ਾਂ ਟੈਕਨੋਲੋਜੀ ਸਾਨੂੰ ਵਰਤ ਗਈ, ਅਸੀਂ ਇਹ ਚੀਜ਼ਾਂ ਨਹੀਂ ਵਰਤੀਆਂ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਚੀਜ਼ਾਂ ਨੂੰ ਆਪਾਂ ਵਰਤੀਏ, ਕਿ ਸਾਨੂੰ ਨਾ ਵਰਤਣ। ਸੋ ਪੰਜਾਬੀ ਮਾਂ ਬੋਲੀ ਦੇ ਪਿਆਰ ਕਰਨ ਵਾਲੇ ਮੇਰੇ ਮਿਹਰਬਾਨ ਦੋਸਤੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਮਹਿਮਾਨ ਨਵਾਜ਼ੀ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਆਪ ਪੰਗੂ ਸਾਹਿਬ ਨਾਲ ਗੱਲ ਕਰਦਾ ਸੀਗਾ, ਮੈਂ ਕਿਹਾ ਜਿੱਦਣ ਇਹ ਬਾਰਡਰ ਖੁੱਲ੍ਹ ਗਿਆ, ਇਹ ਭਰਾ ਸਾਡੇ ਕੋਲੇ ਆਏ, ਰਜ਼ਾ ਜੀ ਸਾਡੇ ਕੋਲੇ ਆਏ, ਸ਼ਾਇਦ ਅਸੀਂ ਇੰਨੀ ਮਹਿਮਾਨ ਨਵਾਜ਼ੀ ਨਾ ਕਰ ਸਕੀਏ। ਕੋਸ਼ਿਸ਼ ਕਰਾਂਗੇ ਤੁਹਾਡੀ ਇਸ ਮਹਿਮਾਨ ਨਵਾਜ਼ੀ ਦਾ ਮੁੱਲ ਤਾਰਨ ਦਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇੱਕ ਵਾਰ ਫਿਰ
ਤੁਹਾਡਾ ਜਿਹੜਾ ਭਰਮਾ ਸਵਾਗਤ ਹੈ, ਤੁਹਾਡੀ ਗਲਵੱਕੜੀ ਹੈ, ਉਹਦੇ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ।